ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਅਸੀਂ ਜਿਹੜੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਅਤੇ ਬਲਤੇਜ ਪੰਨੂ ਜੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਸੋ ਤੁਹਾਨੂੰ ਦੱਸਦੇ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰੀਦੀ ਅਸੀਂ ਪੰਜਾਬ ਅਤੇ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਕੁਛ ਖਬਰਾਂ ਆ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ, ਉਹਨਾਂ ਦੇ ਪਿੱਛੇ ਕੀ ਹੈਗਾ ਆ ਜੀ ਸੱਚ, ਉਸ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਬਿਲਕੁਲ, ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਪੋਂਸਰ ਕੀਤਾ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਅਤੇ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਪ੍ਰਾਪਤ ਕਰਨ ਦੇ ਲਈ। ਨੰਬਰ 408-722-7698 408-722-7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਜਿਹੜੀ ਗੱਲਬਾਤ ਦਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ ਜਿਹੜੇ ਬਿਕਰਮ ਸਿੰਘ ਦੇ ਜਿਹੜੇ ਮਾਮਲੇ ਆ ਉਸ ਨੂੰ ਲੈ ਕੇ, ਜਿਸ ਦੇ ਵਿੱਚ ਤੁਸੀਂ ਵੀ ਇੱਕ ਵਾਰੀ ਫਿਰ ਪਿਛਲੇ ਦਿਨਾਂ ਦੇ ਵਿੱਚ ਇਹ ਆਪਣੀ ਪੋਸਟ ਪਾਈ ਸੀ ਫੇਸਬੁੱਕ 'ਤੇ ਵੀ ਇਹਨਾਂ ਨੂੰ ਦੁਬਾਰਾ ਜਿਹੜੀ ਆ ਈਮੇਲ ਕਰੋ ਤਾਂ ਜੋ ਉਸ ਮੁੰਡੇ ਦਾ ਜਿਹੜਾ ਜੀ ਕੁਛ ਹੋ ਸਕੇ ਜਿਸ ਨੂੰ ਨਜਾਇਜ਼ ਹੀ ਫਸਾਇਆ ਜਾ ਰਿਹਾ ਆ। ਅਤੇ ਮਨੁੱਖੀ ਅਧਿਕਾਰ ਨੇ ਇੱਦਾਂ ਲੱਗ ਰਿਹਾ ਵੀ ਉਹ ਕੁਛ ਇਸ ਕੇਸ ਦਾ ਹੁਣ ਨੋਟਿਸ ਲੈ ਰਹੇ ਨੇ। ਅਤੇ ਇੱਕ ਤਾਂ ਇਹ ਦੱਸੋ, ਅਤੇ ਨਾਲ ਇਹ ਵੀ ਦੱਸਿਓ ਵੀ ਜਿਹੜੀ ਕੱਲ੍ਹ ਧਨੌਲੇ ਦੇ ਵਿੱਚ ਉਹਨਾਂ ਦੇ ਲਈ ਕੈਂਡਲ ਲਾਈਟ ਮਾਰਚ ਹੋਈ, ਉਸ ਦੇ ਵਿੱਚ ਕੀ ਕੀ ਰਿਹਾ? ਦੇਰ ਨਾਲ ਹੀ ਉੱਠਿਆ, ਸਹੀ ਜੀ, ਪਰ ਉੱਠਿਆ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਹੈ, ਨਾਲ ਦੀ ਨਾਲ ਉਹਨੇ ਉਹਦੇ ਵਿੱਚ ਬਹਾਨੇਬਾਜ਼ੀ ਜਿਹੜੀ ਹੈ ਨਾ ਜੀ ਉਹ ਵੀ ਪੂਰੀ ਰੱਖੀ ਹੈ। ਉਹ ਕਹਿੰਦਾ ਜੀ ਈਮੇਲ ਤਾਂ ਬਹੁਤ ਆਈਆਂ, ਪਰ 2-2, 3-3 ਲਾਈਨਾਂ ਦੀਆਂ ਈਮੇਲ ਸੀਗੀਆਂ, ਤਾਂ ਪਤਾ ਨਹੀਂ ਕਿੱਡੀਆਂ ਕਿੱਡੀਆਂ ਲੰਬੀਆਂ ਜਿਹੜੀਆਂ ਈਮੇਲ ਨੇ ਉਹਨਾਂ ਨੂੰ ਚਾਹੀਦੀਆਂ। ਦੂਜੀ ਗੱਲ ਉਹਨੇ ਇਹ ਕਹੀ ਕਿ ਇਹਦੇ ਵਿੱਚ ਪਰਿਵਾਰ ਦੇ ਉੱਤੇ ਜਾਂ ਵਿਕਰਮ ਦੇ ਉੱਤੇ ਜਿਹੜੀਆਂ ਵਧੀਕੀਆਂ ਨੇ ਉਹ ਰੋਕਣ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ। ਕਮਿਸ਼ਨ ਨੇ ਮੰਨਿਆ ਜੀ ਕਿ ਕੰਟੀਨਿਊਸ ਉਹਦੇ ਕੋਲੇ ਈਮੇਲ ਜਿਹੜੀਆਂ ਨੇ ਉਹ ਆ ਰਹੀਆਂ ਨੇ, ਪਰ ਬਹਾਨਾ ਇੱਕ ਇਹਦੇ ਵਿੱਚ ਇਹ ਵੀ ਲਾ ਰਿਹਾ ਜੀ, ਕਹਿੰਦਾ ਇਹਦੇ ਉੱਤੇ ਬਹੁਤ ਨਾਮ ਤੇ ਐਡਰੈਸ ਜਿਹੜੇ ਨੇ ਨਾ ਉਹ ਲੋਕਾਂ ਨੇ ਆਪਣੇ ਨਹੀਂ ਲਿਖੇ ਹੋਏ ਜੀ। ਸੋ ਇਹ ਬਹਾਨੇਬਾਜ਼ੀ ਹੈ ਜੀ। ਪਰ ਨਾਲ ਦੀ ਨਾਲ ਉਹਨੇ ਇਹ ਗੱਲ ਜਿਹੜੀ ਆ ਉਹ ਮੰਨ ਲਈ ਆ, ਅੰਡਰ ਪ੍ਰੈਸ਼ਰ ਜਿਹੜੀ ਆ ਜੀ ਉਹ ਮੰਨੀ ਆ ਉਹਨੇ ਕਿ ਇਹਦੇ ਉੱਤੇ ਕਾਰਵਾਈ ਜਿਹੜੀ ਆ ਜੀ ਉਹ ਕਰਨੀ ਪੈਣੀ ਆ। ਉਹਨੇ ਇਹ ਕਿਹਾ ਕਿ ਮੈਂ ਇਹਦੇ ਉੱਤੇ ਕਾਰਵਾਈ ਜਿਹੜੀ ਆ ਜੀ ਕਰੂੰਗਾ। ਪੰਜਾਬ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਆ, ਉਹਨੇ ਕਿਹਾ 9 ਸਤੰਬਰ ਨੂੰ ਜਿਹੜੀ ਇਹਦੇ ਉੱਤੇ ਸੁਣਵਾਈ ਇਹਨਾਂ ਪਟੀਸ਼ਨਾਂ ਦੇ ਉੱਤੇ ਜਿਹੜੀ ਆ ਜੀ ਉਹ ਕੀਤੀ ਜਾਊਗੀ। ਇਹ ਪਹਿਲੀ ਵਾਰੀ ਹੈ ਜੀ ਇਹ ਮੰਨਿਆ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਉਹਦੇ ਕੋਲ ਈਮੇਲ ਤੇ ਪਟੀਸ਼ਨਾਂ ਜਿਹੜੀਆਂ ਆਈਆਂ ਨੇ। ਪਟੀਸ਼ਨਾਂ ਦੀ ਜਿਹੜੀ ਗਿਣਤੀ ਹੈ ਜੀ 3 ਦਰਜਨ ਤੋਂ ਉੱਪਰ ਹੋ ਚੁੱਕੀ ਹੈ ਜੀ ਜੀ ਜੀ, ਭਾਵ ਕਿ ਹੁਣ ਉਹਨੂੰ ਨੋਟਿਸ ਲੈਣਾ ਹੀ ਪੈਣਾ ਸੀਗਾ। ਪਹਿਲੀ ਤਾਂ ਗੱਲ ਜੀ, ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਇਨੀਸ਼ੀਏਟਿਵ ਜਿਹੜਾ ਲਿਆ ਜੀ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਜੀ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਜੀ ਈਮੇਲ ਜਿਹੜੀਆਂ ਨੇ ਔਰ ਪਟੀਸ਼ਨ ਜਿਹੜੀਆਂ ਨੇ ਉਹ ਭੇਜੀਆਂ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਜੀ। ਦੂਜਾ ਜਿਹੜਾ ਧਨੌਲਾ ਜੀ, ਉੱਥੋਂ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਜੀ ਕੱਲ ਜਿਹੜਾ ਕੈਂਡਲ ਮਾਰਚ ਤੋਂ, ਔਰ ਇਹ ਜਦੋਂ ਸ਼ੁਰੂ ਹੋਇਆ ਕੈਂਡਲ ਮਾਰਚ ਉਦੋਂ ਤਾਂ ਗਿਣਤੀ ਥੋੜੀ ਜਿਹੀ ਸੀਗੀ ਜੀ, ਪਰ ਉਸ ਤੋਂ ਬਾਅਦ ਬਾਜ਼ਾਰਾਂ ਦੇ ਵਿੱਚੋਂ ਲੰਘਿਆ ਜਦੋਂ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਹਦੇ ਨਾਲ ਜੁੜ ਗਏ। ਇੱਕ ਜਿਹੜੇ ਬਾਜ਼ਾਰ ਸਨ ਜੀ ਉਹ ਇੱਕ ਵਾਰੀ ਜਾਮ ਹੋ ਗਏ ਔਰ ਇਹ ਆ ਕੇ ਧਨੌਲੇ ਦੇ ਬੱਸ ਸਟੈਂਡ ਤੇ ਸਮਾਪਤ ਹੋਇਆ। ਅਤੇ ਜਿਹੜੇ ਕੁਝ ਬੁਲਾਰੇ ਆਏ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਕੈਂਡਲ ਮਾਰਚ ਹੈ ਇਹ ਮਸ਼ਾਲ ਮਾਰਚ ਦੇ ਵਿੱਚ ਬਦਲ ਲਵਾਂਗੇ ਜੇ 2 ਦਿਨ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਮਾਮਲੇ ਉੱਤੇ ਕੋਈ ਕਾਰਵਾਈ ਨਾ ਕੀਤੀ ਔਰ ਇਹ ਸਮੁੱਚੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਕੱਢਿਆ ਜਾਊਗਾ ਜੇ ਇਹਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਨਾ ਹੋਈ। ਦੇਖਦੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਕੰਨਾਂ ਦੇ ਉੱਤੇ ਕੋਈ ਜੂੰ ਜਿਹੜੀ ਆ ਉਹ ਸਰਕਦੀ ਹੈ ਜਾਂ ਨਹੀਂ, ਪਰ ਜਿੰਨੀ ਜ਼ੋਰਦਾਰ ਤਰੀਕੇ ਦੇ ਨਾਲ ਲੋਕਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ ਹੈ, ਜਿੰਨੀ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਨੇ, ਆਈ ਥਿੰਕ ਕਿਤੇ ਨਾ ਕਿਤੇ ਜਿਹੜੀਆਂ ਰਿਪੋਰਟਾਂ ਨੇ ਉਹ ਸਰਕਾਰ ਤੱਕ ਪਹੁੰਚਣਗੀਆਂ ਤੇ ਉਹ ਇਹਦੇ ਉੱਤੇ ਗੌਰ ਜ਼ਰੂਰ ਕਰੂਗੀ ਜੀ ਕਿਸ ਤਰੀਕੇ ਦੇ ਨਾਲ ਇਹਨੂੰ ਫਸਾਇਆ ਜਾ ਰਿਹਾ। ਜਿਹੜੀਆਂ ਵੱਖ-ਵੱਖ ਧਾਰਾਵਾਂ ਦੇ ਵਿੱਚ ਵਿਕਰਮ ਨੂੰ ਐਡਾ ਕੋਈ ਉਹਨੇ ਗੁਨਾਹ ਨਹੀਂ ਕੀਤਾ ਹੋਇਆ, ਤਰੀਕਾ ਉਹਦਾ ਗਲਤ ਹੋ ਸਕਦਾ ਪਰ ਉਹਦਾ ਰੋਸ ਤਾਂ ਗਲਤ ਨਹੀਂ ਹੈ ਨਾ ਜੀ। ਜੀ ਜੀ, ਜਾਣਬੀਣ ਤਾਂ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਜੁੱਤੀ ਕਿਉਂ ਸੁੱਟੀ ਹੈ। ਇਹ ਜਾਣਬੀਣ ਨਹੀਂ ਹੋਣੀ ਚਾਹੀਦੀ ਜੀ ਕਿ ਕਿਹਨੇ ਸੁਟਵਾਈ ਹੈ। ਇਹਨੂੰ ਸਿਆਸੀ ਜਿਹੜੀ ਰੰਗਤ ਆ ਨਾ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੁਵੈਤ ਦੇ ਬਾਰੇ, ਇਸ ਟਾਈਮ ਥੋੜ੍ਹੀ ਜਿਹੀ ਉੱਥੋਂ ਕੁਛ ਰਾਹਤ ਦੀ ਖਬਰਾਂ ਮਿਲ ਰਹੀਆਂ। ਕਹਿੰਦੇ ਆ ਜੀ 4 ਜਿਹੜੇ ਪੰਜਾਬੀ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਉੱਥੋਂ।
ਜੀ 14 ਵਿੱਚੋਂ 4 ਜਿਹੜੇ ਨੇ ਉਹ ਰਿਹਾ ਹੋ ਗਏ ਨੇ। ਮਿਸਰ ਦੇ 2 ਨੌਜਵਾਨਾਂ ਦੇ ਕਤਲ ਦੇ ਮਾਮਲੇ 'ਚ ਫੜੇ ਗਏ ਜਿਹੜੇ ਪੰਜਾਬੀ, ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਐਕਚੁਅਲੀ ਇਹ ਕਿਹਾ ਜਾ ਰਿਹਾ ਕਿ ਇੱਕੋ ਹੀ ਮੁੰਡਾ ਜਿਹੜਾ ਜੀ ਉਹਦਾ ਕਤਲ ਹੋਇਆ, ਜਿਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਉਹਦੀ ਨੈਚੁਰਲ ਡੈਥ ਹੋਈ ਹੈ, ਕੋਈ ਕਤਲ ਵੀ ਜਿਹੜਾ ਉਹ ਨਹੀਂ ਹੋਇਆ। ਜਿਹੜੇ ਬਾਕੀ 10 ਨੌਜਵਾਨ ਨੇ ਜੀ ਉਹਨਾਂ ਦੀ ਰਿਹਾਈ ਛੇਤੀ ਜਿਹੜੀ ਆ ਉਹ ਹੋ ਸਕਦੀ ਹੈ। ਇਹ ਪਤਾ ਲੱਗਾ ਜੀ ਕਿ ਇਹ ਦੋਹਾ ਦੇ ਵਿੱਚ ਆਪਣੇ ਕੰਮ ਦੇ ਉੱਤੇ ਪਰਤ ਗਏ ਨੇ। ਕਪੂਰਥਲੇ ਜ਼ਿਲ੍ਹੇ ਦੇ ਪਿੰਡ ਹਰਬਾਦਪੁਰ ਦੇ ਨੌਜਵਾਨ ਸੋਢੀ ਸਿੰਘ ਦੇ ਮੁਤਾਬਕ ਜੀ ਕੁਵੈਤ ਪੁਲਿਸ ਨੇ ਹਿਰਾਸਤ 'ਚ ਲਏ 14 ਵਿੱਚੋਂ 4 ਨੂੰ ਜਿਹੜਾ ਰਿਹਾ ਕਰ ਦਿੱਤਾ। ਪੁਲਿਸ ਨੇ 3 ਨੂੰ ਤਾਂ ਆਪ ਹੀ ਛੱਡ ਦਿੱਤਾ, ਜਦ ਕਿ ਜਿਹੜੀ ਇੱਕ ਦੇ ਹਾਲਤ ਜਿਹੜੀ ਸੀ ਉਹ ਖਰਾਬ ਹੋਣ ਦੀ ਵਜ੍ਹਾ ਕਰਕੇ ਉਹਨੂੰ ਕੰਪਨੀ ਨੇ ਜਿਹੜਾ ਜੀ ਉਹ ਛਡਵਾ ਲਿਆ। ਜਿਹੜੀ ਲੜਾਈ ਝਗੜਾ ਹੋਇਆ ਸੀ ਉਹਦੇ ਦੌਰਾਨ ਸੋਢੀ ਸਿੰਘ ਦੇ ਸਿਰ ਦੇ ਉੱਤੇ ਲੋਹੇ ਦੀ ਰਾੜ ਦੇ ਨਾਲ ਵਾਰ ਜਿਹੜਾ ਉਹ ਕੀਤਾ ਗਿਆ ਸੀਗਾ ਜੀ, ਜਿਹਦੇ ਕਰਕੇ ਉਹਦੀ ਹਾਲਤ ਜਿਹੜੀ ਉਹ ਨਾਜ਼ੁਕ ਕਹੀ ਜਾ ਰਹੀ ਹੈ ਜੀ। ਇਸ ਗੱਲ ਦੀ ਉਮੀਦ ਵਧੀ ਹੈ ਜੀ ਕਿ ਬਾਕੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਛੁਡਵਾ ਲਿਆ ਜਾਊਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਸੁਸ਼ਮਾ ਸਵਰਾਜ, ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਇਹਦੇ ਸੰਬੰਧ ਵਿੱਚ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਕੇਂਦਰ ਦੀ ਉਹ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਕਾਸ਼ੀ ਵਾਰਾਣਸੀ ਆ, ਉਸ ਨੂੰ ਜਿਹੜੀ ਆ ਸਮਾਰਟ ਸਿਟੀ ਬਣਾਉਣ ਦੀ ਜਿਹੜੀ ਪੇਸ਼ਕਸ਼ ਆ ਉਹ ਕੀਤੀ ਗਈ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਜਾਪਾਨ ਦੇ ਦੌਰੇ ਦੇ ਉੱਤੇ ਜਿਹੜੇ ਜੀ ਉਹ ਗਏ ਹੋਏ ਨੇ, ਔਰ ਇੱਕ ਉੱਥੇ ਜਿਹੜਾ MOU ਸਾਈਨ ਹੋਇਆ ਉਹਦੇ ਵਿੱਚ ਜਿੱਥੋਂ ਨਰਿੰਦਰ ਮੋਦੀ ਹੋਰੀ ਜਿੱਤੇ ਨੇ, ਵਾਰਾਣਸੀ ਜਿਹੜਾ ਕਾਸ਼ੀ ਹੈ, ਉੱਥੇ ਸਮਾਰਟ ਸਿਟੀ ਜਿਹੜੀ ਕੋਇਓਟੋ ਦੇ ਸਹਿਯੋਗ ਦੇ ਨਾਲ ਤਜਰਬੇ ਦੇ ਤੌਰ ਦੇ ਉੱਤੇ ਇਹਨੂੰ ਜਿਹੜਾ ਜੀ ਵਿਕਸਿਤ ਕੀਤਾ ਜਾਊਗਾ ਜੀ। ਇਹ ਪਤਾ ਲੱਗਿਆ ਜੀ ਕਿ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਜਾਪਾਨ ਦੇ ਸ਼ਿੰਜੋ ਏਬੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਇਕਰਾਰਨਾਮਾ ਜਿਹੜਾ ਜੀ ਉਹ ਸਾਈਨ ਕੀਤਾ ਗਿਆ। ਔਰ 2 ਦਿਨ ਦੇ ਇਹ ਦੌਰੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਾਪਾਨ ਦੇ ਵਿੱਚ ਜਿਹੜੇ ਉਹ ਗਏ ਨੇ। ਇਹ ਕਿਉਂਕਿ ਸਿਰਫ ਅਜੇ ਇੱਕੋ ਹੀ ਸਮਝੌਤਾ ਹੋਇਆ, ਬਾਕੀ ਹੋਰ ਕੁਝ ਸਮਝੌਤੇ ਹੋਣ ਦੇ ਆਸਾਰ ਨੇ ਜੀ। ਤੇ ਮੈਂ ਨਾਲ ਇਹ ਜੀ ਜ਼ਰੂਰ ਪੁੱਛਣਾ ਚਾਹੂੰਗਾ ਵੀ ਉੱਥੇ ਤਾਂ ਬਹੁਤ ਸਾਰੇ ਇੱਦਾਂ ਦੇ ਲੋਕ ਬੈਠੇ ਆ ਵੀ ਬੂਆ ਤੁਸੀਂ ਸੱਜੇ ਪਾਸੇ ਹੋਣਾ ਚਾਹੀਦਾ ਚੜ੍ਹਦੇ ਸੂਰਜ ਦੇ ਪਾਸੇ ਨੂੰ, ਤਾਂ ਇਹ ਕੰਪਿਊਟਰ ਜਾਂ ਸਮਾਰਟ ਵਾਲੇ ਪਾਸੇ ਨੂੰ ਕਿੱਦਾਂ ਤੁਰ ਸਕਦੇ ਨੇ? ਇਹ ਤੁਹਾਡੀ ਗੱਲ ਠੀਕ ਹੈ ਜੀ। ਇਹ ਕਿ ਉਹ ਦੇਖਣਗੇ ਜੀ ਜਿਹੜੀ ਲਾਈਨ ਆ ਉਹ ਕਿਹੜੇ ਪਾਸੇ ਤੋਂ ਸ਼ੁਰੂ ਕਰਨੀ ਹੈ, ਟ੍ਰੇਨ ਦਾ ਮੂੰਹ ਕਿੱਧਰ ਨੂੰ ਚਾਹੀਦਾ, ਸੀਟਾਂ ਜਿਹੜੀਆਂ ਨੇ ਉਹ ਪਿੱਠ ਵਾਲੇ ਪਾਸੇ ਤੋਂ ਚੱਲਣ ਜਾਂ ਦੂਜੇ ਪਾਸੇ ਤੋਂ ਚੱਲਣ। ਇਹ ਤੁਹਾਡੀ ਗੱਲ ਠੀਕ ਹੈ ਜੀ। ਹਾਂ, ਦੇਖਦੇ ਹਾਂ ਜੀ। ਇੱਕ ਮੈਂ ਤੁਹਾਨੂੰ ਉਹ ਤਰਕਸ਼ੀਲ ਬੋਲੀ ਹੈ ਜੀ, ਬੜੀ ਕਮਾਲ ਦੀ, ਬਹੁਤੀਆਂ ਗੱਲਾਂ ਦਾ ਜਵਾਬ ਹੈ ਜੀ ਕਿ ਅਸੀਂ ਅੰਬਰਾਂ 'ਚ ਰਾਕਟ ਉਡਾਇਆ, ਥੱਲੇ ਨਾਰੀਅਲ ਫੋੜ ਕੇ। ਜੀ ਬਿਲਕੁਲ। ਇਹ ਅਕਸਰ ਹੀ ਆਪਾਂ ਜਿਹੜਾ ਆ ਇਸਰੋ ਦਾ ਜਿਹੜਾ ਹਾਲ ਆ ਉਹ ਆਪਾਂ ਉੱਥੇ ਦੇਖਦੇ ਹਾਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਦਾਦੂਵਾਲ ਹੋਣਾ ਦੇ ਬਾਰੇ, ਇਹ ਜਿਹੜੀਆਂ ਖਬਰਾਂ ਮਿਲ ਰਹੀਆਂ ਵੀ ਉਹਨਾਂ ਨੇ ਹਰਿਆਣੇ ਕਮੇਟੀ 'ਚੋਂ ਹੁਣ ਅਸਤੀਫਾ ਦੇ ਦਿੱਤਾ ਆ, ਲੱਗਦਾ ਹੈ ਜੀ ਰਾਹਤ ਲੱਭ ਰਿਹਾ ਜੀ ਇੱਧਰਲੇ ਪਾਸੇ ਹੁਣ? ਸ਼ਾਇਦ ਲੱਗਦਾ ਜੀ ਇਹਨਾਂ ਗੱਲਾਂ ਬਾਤਾਂ ਤੋਂ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਕਮੇਟੀ ਦੇ ਕਾਰਜਕਾਰੀ ਮੈਂਬਰ ਤੋਂ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਦੇ ਦਿੱਤਾ। ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕਰਤਾ ਜੀ ਕਿ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਉਹ ਆਪਣੀ ਧਰਮ ਪ੍ਰਚਾਰ ਵਾਲੀ ਮੁਹਿੰਮ ਜਿਹੜੀ ਇਹਨਾਂ ਦੀ ਉਹ ਜਾਰੀ ਰੱਖਣਗੇ। ਉਹ ਧਰਮ ਪ੍ਰਚਾਰ ਕਰਦੇ ਕਿੱਥੇ ਨੇ ਇਹ ਨਹੀਂ ਪਤਾ ਕਿਸੇ ਨੂੰ। ਆਪਣੇ ਅਸਤੀਫੇ ਦੇ ਵਿੱਚ ਉਹਨਾਂ ਨੇ ਹਰਿਆਣੇ ਦੀ ਕਮੇਟੀ ਦੇ ਮੁੱਖ ਆਗੂ ਜਗਦੀਸ਼ ਸਿੰਘ ਝੀਂਡਾ ਦੇ ਉੱਤੇ ਹੀ ਦੋਸ਼ ਲਾਤੇ ਜੀ। ਉਹ ਕਹਿੰਦੇ ਕਾਂਗਰਸ ਦੇ ਹੱਥਾਂ ਦੇ ਵਿੱਚ ਨਾ ਜੀ ਉਹ ਖੇਡ ਰਿਹਾ ਜੀ। ਤੋ ਉਹਨਾਂ ਨੇ ਇਹ ਪਿਛਲੇ 10 ਦਿਨਾਂ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਉਹਨਾਂ ਦੇ ਖਿਲਾਫ ਫਰੀਦਕੋਟ, ਮਾਨਸਾ ਤੇ ਸਮਾਣੇ ਦੀ ਪੁਲਿਸ ਦੇ ਵੱਲੋਂ ਪੁਰਾਣੇ ਮੁਕੱਦਮਿਆਂ ਦੇ ਵਿੱਚ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਜਿਹੜੀ ਹੈ ਨਾ ਜੀ ਉਹ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੇ ਉਹਨਾਂ ਦੇ ਉੱਤੇ ਵੱਡੀ ਪੱਧਰ ਤੇ ਨਜਾਇਜ਼ ਅਸਲਾ ਰੱਖਣ ਵਰਗੇ ਦੋਸ਼ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਲਾਏ ਨੇ। ਕੋਈ ਵੀ ਪੰਥਕ ਧਿਰ ਹੈ ਜਿਹੜੀ 2 ਹਫ਼ਤਿਆਂ ਤੋਂ ਬਾਅਦ ਵੀ ਦਾਦੂਵਾਲ ਦੇ ਹੱਕ ਦੇ ਵਿੱਚ ਨਹੀਂ ਨਿਤਰੀ ਜੀ। ਇਹਦੇ ਅਸਤੀਫੇ ਦਾ ਮੁੱਖ ਕਾਰਨ ਇਹਨੂੰ ਜਿਹੜਾ ਜੀ ਮੰਨਿਆ ਜਾ ਰਿਹਾ ਇਸ ਚੀਜ਼ ਨੂੰ। ਬਲਜੀਤ ਸਿੰਘ ਦਾਦੂਵਾਲ ਦਾ ਕਰੀਬੀ ਜਿਹੜਾ ਗੁਰਮੀਤ ਸਿੰਘ ਹੈ, ਉਹਨੇ ਅਸਤੀਫੇ ਦੀ ਖਬਰ ਨੂੰ ਅਫਵਾਹ ਦੱਸਿਆ, ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਾਜ਼ਿਸ਼ ਹੈ। ਬਲਜੀਤ ਸਿੰਘ ਦਾਦੂਵਾਲ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਚਾਹੁੰਦਾ ਇਹ ਕਿਉਂਕਿ ਇਸੇ ਕਰਕੇ ਉਹ ਹੁਣ ਦੀ
ਝੀਂਡੇ ਦੇ ਉੱਤੇ ਵੀ ਜਿਹੜੇ ਦੋਸ਼ ਆ ਉਹ ਉਹਨੇ ਲਾਉਣੇ ਸ਼ੁਰੂ ਕੀਤੇ ਨੇ ਜਾਂ ਲਵਾਏ ਜਾ ਰਹੇ ਨੇ ਜੀ। ਜੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਹ ਵੀ ਕਹਿ ਸਕਦੇ ਸ਼ਾਇਦ ਇਹ ਵੀ ਕਿਸੇ ਦੇ ਹੱਥਾਂ ਦੇ ਵਿੱਚ ਹੁਣ ਖੇਡ ਰਹੇ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਸਰਕਾਰ ਆ ਇਸ ਟਾਈਮ ਕਾਫੀ ਸਖਤ ਰਵੱਈਆ ਉਹਨਾਂ ਨੇ ਅਪਣਾਇਆ ਹੋਇਆ ਹੈ, ਖਾਸ ਕਰਕੇ ਅੱਡ ਜਿਹੜੇ ਜੀ ਮੁਲਾਜ਼ਮਾਂ ਦੇ ਉੱਤੇ ਲੰਬੀ ਛੁੱਟੀ ਤੇ ਜਿਹੜੇ ਗਏ ਹੋਏ ਆ ਉਹਨਾਂ ਨੂੰ ਲੈ ਕੇ ਇਹ 5 ਸਾਲਾਂ ਦੀ ਇੱਕ ਜਿਹੜੀ ਛੁੱਟੀ ਸੀਗੀ ਉਹ ਜਿਹੜੀ ਰੱਦ ਕਰ ਦਿੱਤੀ ਗਈ ਹੈ ਜੀ ਸਾਰਿਆਂ ਦੀ, ਉਹ ਹੁਣ ਅੱਗੇ ਕਹਿੰਦੇ ਮਿਲਣੀ ਨਹੀਂ। ਇਹ ਐਕਚੁਅਲੀ ਨਾ ਜੀ 8 ਮਈ 2002 ਨੂੰ ਇਹ ਜਿਹੜਾ ਕੀਤਾ ਗਿਆ ਸੀਗਾ ਜੀ ਇਹ ਫੈਸਲਾ ਕਿ 5 ਸਾਲਾ ਸਵੈ ਰੁਜ਼ਗਾਰ ਛੁੱਟੀ ਦੇਣ ਦਾ ਫੈਸਲਾ ਸੀਗਾ ਕਿ ਨੌਕਰੀ 'ਚ ਕੋਈ ਵਿਘਨ ਨਾ ਪਵੇ, ਇਸ ਕਰਕੇ ਕੋਈ ਵੀ ਜਿਹੜਾ ਬੰਦਾ ਸੀ ਉਹ ਛੁੱਟੀ ਲੈ ਸਕਦਾ ਸੀਗਾ 5 ਸਾਲਾਂ ਦੀ ਤੇ ਉਹ ਆਪਣਾ ਬਿਜ਼ਨਸ ਜਿਹੜਾ ਉਹ ਸਟੈਬਲਿਸ਼ ਕਰ ਸਕਦਾ ਸੀਗਾ। ਇਹਦਾ ਜਿਹੜਾ ਸੀ ਗਲਤ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ ਜੀ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਜੀ ਸਾਰੇ ਵਰਗਾਂ ਦੇ, ਇਹਦੇ ਵਿੱਚ ਟੀਚਰਸ ਵੀ ਸ਼ਾਮਲ ਨੇ, ਇਹਦੇ 'ਚ IPS ਵੀ ਸ਼ਾਮਲ ਨੇ, PPS ਜਿਹੜੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹਨੂੰ ਜਿਹੜੀ ਸਰਕਾਰ ਹੈ ਉਹ ਇਹਨੂੰ ਖਤਮ ਕਰਨ ਜਾ ਰਹੀ ਹੈ ਜੀ। ਇਹ ਜਿਹੜੀ 5 ਸਾਲਾ ਸਵੈ ਰੁਜ਼ਗਾਰ ਛੁੱਟੀ ਸੀਗੀ ਜੀ ਕਰਮਚਾਰੀਆਂ ਦੇ ਉੱਤੇ ਕੀਤੀ ਹੈ ਮਿਹਰਬਾਨੀ ਜਿਹੜੀ ਇਹਦੀ ਵਾਪਸ ਲੈਣ ਦੀ ਤਿਆਰੀ ਹੋ ਗਈ ਹੈ। ਇਸੇ ਕਰਕੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ 2 ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਜਾਂਚ ਜਿਹੜੀ ਹੈ ਉਹ ਵਿਜੀਲੈਂਸ ਵਿਭਾਗ ਨੂੰ ਸੌਂਪੀ ਗਈ ਹੈ ਕਿ ਤਾਂ ਇਹ ਲਿਸਟ ਬਣਾਈ ਜਾਵੇ ਕਿਹੜੇ ਕਿਹੜੇ ਲੋਕ ਜਿਹੜੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਲੈ ਲਈ ਹੈ ਬਾਹਰਲੇ ਮੁਲਕਾਂ ਦੀ ਔਰ ਜਾਂ PR ਉੱਥੋਂ ਦੇ ਹੋ ਗਏ ਨੇ, ਸਿਟੀਜ਼ਨਸ਼ਿਪ ਜਿਹੜੀ ਆ ਉੱਥੋਂ ਦੀ ਲੈ ਲਈ ਹੈ, ਇਹ ਸਾਰਿਆਂ ਨੂੰ ਕੱਢਣ ਦੀ ਤਿਆਰੀ ਜਿਹੜੀ ਇਹਨਾਂ ਦੀ ਉਹ ਹੋ ਰਹੀ ਹੈ ਔਰ ਅੱਗੋਂ ਜਿਹੜੀ ਇਹ 5 ਸਾਲਾ ਛੁੱਟੀ ਹੈ ਉਹ ਨਹੀਂ ਮਿਲੂਗੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਤੋਂ, ਉੱਥੇ ਜਿਹੜੇ ਅਕਾਲੀ ਦਲ ਦੇ ਜਿਹੜੇ 2 ਧੜੇ ਆ ਉਹ ਆਮੋ ਸਾਹਮਣੇ ਹੋਏ ਪਏ ਨੇ, ਕੀ ਕਾਰਨ ਹੈ ਜੀ ਉਸ ਚੀਜ਼ ਦਾ? ਇਹ 2 ਧੜੇ ਨੇ ਜੀ, ਇੱਕ ਤਾਂ ਪ੍ਰੇਮ ਸਿੰਘ ਚੰਦੂਮਾਜਰਾ ਦਾ ਧੜਾ, ਦੂਜਾ ਹੈ ਦੀਦਾਰ ਸਿੰਘ ਭੱਟੀ ਹੋਰਾਂ ਦਾ ਧੜਾ ਜੀ। ਜਿਹੜੇ ਦੀਦਾਰ ਸਿੰਘ ਭੱਟੀ ਹੋਰੀ ਨੇ ਉਹਨੂੰ ਪਿਛਲੇ 2 ਦਿਨ ਤੋਂ ਉਹ ਇਸ ਚੀਜ਼ ਨੂੰ ਪ੍ਰਚਾਰ ਰਹੇ ਨੇ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਲਕਾ ਇੰਚਾਰਜ ਜਿਹੜਾ ਫਤਿਹਗੜ੍ਹ ਸਾਹਿਬ ਦਾ ਉਹ ਲਾ ਕੇ ਉਹਨਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਦੀਦਾਰ ਸਿੰਘ ਭੱਟੀ ਹੋਰਾਂ ਨੂੰ। ਉਹਨਾਂ ਦੇ ਸਮਰਥਕਾਂ ਨੇ ਲੱਡੂ ਵੀ ਵੰਡੇ ਨੇ, ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਵੀ ਆਪਣਾ ਜਿਹੜਾ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਜੋਤੀ ਸਰੂਪ ਗੁਰਦੁਆਰਾ ਜੀ ਉੱਥੇ ਕੀਤਾ ਜੀ। ਹੁਣ ਜਿਹੜਾ ਚੰਦੂਮਾਜਰਾ ਧੜਾ ਸੀ ਜੀ ਉਹ ਇਸ ਮਾਮਲੇ ਦੇ ਉੱਤੇ ਵਿਸ ਘੋਲ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਹੁਣ ਇਹ ਪਤਾ ਲੱਗਾ ਜੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਨਹੀਂ ਕੋਈ ਹਲਕਾ ਇੰਚਾਰਜ ਜਿਹੜਾ ਬਦਲਿਆ ਨਹੀਂ ਗਿਆ, ਦੀਦਾਰ ਸਿੰਘ ਭੱਟੀ ਹੋਰੀ ਹਲਕਾ ਇੰਚਾਰਜ ਜਿਹੜੇ ਨਹੀਂ ਲਾਏ ਗਏ। ਉਸ ਤੋਂ ਬਾਅਦ ਹੁਣ ਇਹ ਧੜਾ ਜਿਹੜਾ ਜੀ ਇਹ ਚੁੱਪ ਕਰ ਗਿਆ। ਇਹ ਪਤਾ ਲੱਗਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਦੋਨੋਂ ਧੜੇ ਜਿਹੜੇ ਨੇ ਉਹ ਆਮੋ ਸਾਹਮਣੇ ਨੇ ਔਰ ਇੱਕ ਦੂਜੇ ਨੂੰ ਟਿੱਬੀ ਲਾਉਣ ਲਈ ਲੈਟ ਡਾਊਨ ਕਰਨ ਦੇ ਵਾਸਤੇ ਜਿਹੜੇ ਆ ਜੀ ਉਹ ਯਤਨਸ਼ੀਲ ਨੇ ਜੀ। ਇਹ ਜਿਹੜੀ ਲੜਾਈ ਹੈ ਜੀ ਉਹ ਇਸ ਵੇਲੇ ਸਿਖਰਾਂ ਤੇ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਾਲੇ ਟਕਰਾਓ ਵੀ ਜਿਹੜਾ ਇਹਨਾਂ ਦੇ ਸਮਰਥਕਾਂ ਦੇ ਵਿਚਾਲੇ ਹੋਣ ਦੇ ਆਸਾਰ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਬੜੇ ਹੋਏ ਨੇ ਜੀ। ਹੈ ਦੋਵੇਂ ਅਕਾਲੀ ਧੜੇ ਜੀ। ਤੇ ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਹਾਂ ਵੀ ਕੱਲ ਇੱਕ ਜਿਹੜੀ ਆ ਖਬਰ ਜਿਹੜੀ ਸਾਹਮਣੇ ਆਈ ਸੀ ਸ਼ਾਇਦ ਉਸ ਦੇ ਬਾਰੇ ਬਹੁਤਾ ਜਿਹੜੇ ਜੀ ਸਰੋਤਿਆਂ ਨੂੰ ਵੀ ਨਹੀਂ ਪਤਾ ਲੱਗਾ। ਸੁਖਬੀਰ ਸਿੰਘ ਬਾਦਲ ਤੋਂ ਜਿਹੜੇ ਆ ਮੱਕੜ ਹੁਣਾਂ ਨੇ ਜਿਹੜੀ ਆ ਜੀ ਛੁੱਟੀ ਮੰਗਣ ਦੀ ਗੁਜ਼ਾਰਿਸ਼ ਕੀਤੀ ਆ ਵੀ ਹੁਣ ਮੈਨੂੰ ਜਿਹੜੇ ਜੀ ਛੁੱਟੀ ਦਿਓ, ਕਿਉਂਕਿ ਜਿਹੜਾ ਉਹ ਮਸਲਾ ਸੀਗਾ 1 ਕਰੋੜ ਦੀ ਜਿਹੜਾ ਲੈਂਦਾ ਹੈ ਜੀ ਤਨਖਾਹ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਰਿੱਝ ਤਾਂ ਰਹੀ ਹੈ ਜੀ। ਇਹ ਮਾਮਲਾ ਬੇਸ਼ੱਕ ਬਹੁਤਾ ਅਖਬਾਰਾਂ ਦੇ ਵਿੱਚ ਨਹੀਂ ਆਇਆ। ਇਹ ਖਬਰ ਜਿਹੜੀ ਛੋਟੀ ਚੱਲਦੀ ਜ਼ਰੂਰ ਹੈ ਜੀ ਇੱਕ ਜਗ੍ਹਾ ਤੋਂ ਨੈਟ ਦੇ ਰਾਹੀਂ, ਖਾਸ ਤੌਰ ਦੇ ਉੱਤੇ ਜਿਹੜੀਆਂ ਸੋਸ਼ਲ ਨੈਟਵਰਕ ਸਾਈਟਸ ਨੇ ਉਹਦੇ ਉੱਤੇ ਕਾਫੀ ਇਹ ਖਬਰ ਜਿਹੜੀ ਹੈ ਨਾ ਜੀ ਉਹ ਘੁੰਮੀ ਹੈ ਕਿ ਅਵਤਾਰ ਸਿੰਘ ਮੱਕੜ ਹੋਰੀ ਜਿਹੜੇ ਔਖੇ ਨੇ ਕਿਉਂਕਿ ਲਾਇਆ ਉਹਨਾਂ ਨੇ ਸੀਗਾ ਕੋਹਲੀ ਨੂੰ ਤੇ ਹੁਣ ਉਹਨਾਂ ਤੋਂ ਰਖਵਾਇਆ ਗਿਆ, ਉਹਨਾਂ ਰੱਖਿਆ ਨਹੀਂ, ਰਖਵਾਇਆ ਗਿਆ ਦੁਬਾਰਾ ਵਾਪਸ ਜਿਹੜਾ, ਇਸ ਕਰਕੇ ਇਸ ਗੱਲ ਤੋਂ ਔਖੇ ਨੇ। ਪਰ ਜੇ ਮੱਕੜ ਸਾਹਿਬ ਨੇ ਇਹਨਾਂ ਗੱਲਾਂ ਕਰਕੇ ਅਸਤੀਫਾ ਦੇਣਾ ਹੁੰਦਾ ਨਾ ਜੀ ਕਿ ਜ਼ਮੀਰ ਦੀ ਆਵਾਜ਼ ਸੁਣ ਕੇ, ਫਿਰ ਤਾਂ ਬੜੀ ਦੇਰ ਪਹਿਲਾਂ ਉਹ ਦੇ ਦਿੰਦੇ। ਜਿਹੜੇ ਜਿਨ੍ਹਾਂ ਨੇ ਇਸ ਦਲ ਦੇ ਨਾਲ ਰਹਿਣਾ, ਇਹਨਾਂ ਦੇ ਅਹੁਦੇ ਜਿਹੜੇ ਨੇ ਉਹਨਾਂ ਨੂੰ ਮੰਨਣਾ, ਉਹਨਾਂ ਨੂੰ ਇਹ ਚੀਜ਼ਾਂ ਤਾਂ ਜਿਹੜੀਆਂ ਜੀ ਉਹ ਭੁੱਲਣੀਆਂ ਪੈਂਦੀਆਂ ਨੇ ਜੀ, ਜ਼ਮੀਰ ਜਮੂਰ ਵਾਲੀਆਂ। ਇਹਨੂੰ ਭੁੱਲ ਕੇ ਕੰਮ ਉੱਥੇ ਕੀਤਾ ਜਾਂਦਾ। ਜਿਹੜੀ ਗੱਲ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕੱਲ ਕਹੀ ਸੀ ਨਾ, ਮੈਂ ਕੱਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਇਹਦੇ ਪਿੱਛੇ ਕਈ ਸਵਾਲ ਖੜੇ ਨੇ। ਉਹਨਾਂ ਨੇ ਕਿਹਾ ਸੀਗਾ ਕਿ ਜੇ ਅਕਾਲੀ ਦਲ ਦੇ ਵਿੱਚ ਤਰੱਕੀ ਕਰਨੀ ਹੈ ਤੇ ਬਾਦਲ ਸਾਹਿਬ ਦਾ ਹੱਥ ਜਿਹੜਾ ਉਹ ਸਿਰ ਦੇ ਉੱਤੇ ਚਾਹੀਦਾ, ਜੇ ਉਹਨਾਂ ਦਾ ਹੱਥ ਸਿਰ ਦੇ ਉੱਤੇ ਨਹੀਂ ਹੈ ਤੇ ਫਿਰ ਇੱਥੇ ਤਰੱਕੀ ਨਹੀਂ ਕੀਤੀ ਜਾ ਸਕਦੀ ਜੀ। ਤੇ ਅਗਲੀ ਗੱਲ ਹੀ ਜਿਹੜੀ ਆਪਾਂ ਇਹਨਾਂ ਦੀ ਹੀ ਗੱਲ ਕਰ ਲੈਂਦੇ ਹਾਂ ਤੇ ਪ੍ਰਕਾਸ਼ ਬਾਦਲ ਹੁਣਾਂ ਨੇ ਆਖਿਆ ਵੀ ਮੈਨੂੰ ਤਾਂ ਕੋਈ ਪਤਾ ਨਹੀਂ ਵੀ ਇਹ ਜਿਹੜਾ ਅਸਤੀਫਾ ਇਹਨਾਂ ਨੇ ਦਿੱਤਾ ਹੈ ਜਾਂ ਦੇਣਾ ਆ, ਚੁੱਪੀ ਧਾਰੀ ਬੈਠੇ ਨੇ। ਅਕਸਰ ਇਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ ਇਹ ਕੀ ਹੁਣ ਚੱਲ ਰਿਹਾ।
ਇਹ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਪੁੱਛਿਆ ਸੀਗਾ ਕਿ ਇਹ ਬੜਾ ਰੌਲਾ ਪੈ ਰਿਹਾ ਜੀ, ਕਿਉਂਕਿ ਇੱਥੋਂ ਦੇ ਇੱਕ ਅਦਾਰੇ ਨੇ ਚੰਡੀਗੜ੍ਹ ਦੇ ਨੇ ਲਗਾਤਾਰ ਛਾਪਿਆ ਸੀਗਾ ਜੀ ਕਿ ਬਾਦਲਾਂ ਦੀ ਪ੍ਰਾਪਰਟੀ ਜਿਹੜੀ ਉਹ ਕਿਵੇਂ ਵਧੀ ਆ। ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਹਾਡੀਆਂ ਪਹਿਲਾਂ ਬੱਸਾਂ 8-9 ਹੁੰਦੀਆਂ ਸੀਗੀਆਂ, ਹੁਣ 8-900 ਨੇ। ਕਹਿੰਦੇ ਅੱਛਾ ਸਾਡੀਆਂ ਕੋਈ ਬੱਸਾਂ ਵੀ ਨੇ, ਮੈਨੂੰ ਨਹੀਂ ਪਤਾ ਵੀ ਇਹਦਾ। ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਸੀ ਇੱਕ ਵਾਰੀ ਕਿ ਤੁਸੀਂ ਜਿਹੜਾ ਇਹ ਦੋਸ਼ ਲੱਗਦੇ ਨੇ ਕਿ ਅਕਾਲੀ ਦਲ ਨੇ ਜਿਹੜਾ ਕਬਜ਼ਾ ਕਰ ਲਿਆ ਜਿਹੜੇ ਕੇਬਲ ਦੇ ਉੱਤੇ ਸਾਰੀ ਤੇ, ਔਰ ਚੈਨਲ ਜਿਹੜਾ ਤੁਹਾਡਾ, ਕਹਿੰਦੇ ਸਾਡਾ ਚੈਨਲ ਦਾ PTC, ਪਰ ਮੈਨੂੰ ਨਹੀਂ ਪਤਾ ਇਹਦੇ ਬਾਰੇ। ਕੇਬਲ ਕੀ ਹੁੰਦੀ ਹੈ, ਕਹਿੰਦੇ ਕੇਬਲ ਦਾ ਵੀ ਨਹੀਂ ਪਤਾ ਉਹਨਾਂ ਨੂੰ ਵੀ ਕੇਬਲ ਜਿਹੜੀ ਆ ਉਹ ਕੀ ਹੁੰਦੀ ਆ। ਇਹ ਭੋਲੇ ਬਣਦੇ ਨੇ ਜਾਂ ਇਹ ਕਹ ਲਓ ਸ਼ਾਤਰ ਨੇ। ਹੁਣ ਤਲਵੰਡੀ ਸਾਬੋ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਨੇ ਸੰਗਤ ਦਰਸ਼ਨ ਕਰਨੇ ਸ਼ੁਰੂ ਕੀਤੇ ਨੇ, ਉੱਥੇ ਉਹਨਾਂ ਨੂੰ ਪੁੱਛਿਆ ਗਿਆ ਬਿਕਰਮ ਸਿੰਘ ਮਜੀਠੀਆ ਔਰ ਉਹਦੇ ਅਸਤੀਫੇ ਦੇ ਬਾਰੇ। ਉਹ ਕਹਿੰਦੇ ਮੈਨੂੰ ਨਹੀਂ ਪਤਾ ਵੀ ਕੋਈ ਬਿਕਰਮ ਸਿੰਘ ਮਜੀਠੀਆ ਨੇ ਅਸਤੀਫਾ ਵੀ ਦਿੱਤਾ, ਜਦੋਂ ਮੇਰੇ ਕੋਲੇ ਅਸਤੀਫਾ ਆਊਗਾ ਮੈਂ ਉਦੋਂ ਦੇਖੂੰਗਾ। ਇਹ ਤੁਸੀਂ ਇਸ਼ਾਰਾ ਜਿਹੜਾ ਸਮਝ ਸਕਦੇ ਹੋ ਬਾਦਲ ਸਾਹਿਬ ਦਾ ਵੀ ਜਾਂ ਤਾਂ ਕਾਕਾ ਅਸਤੀਫਾ ਦੇ, ਉਂਝ ਜਿਹੜੇ ਬਿਆਨਬਾਜ਼ੀ ਨਾ ਕਰੀ ਚੱਲ, ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਕੋਲੇ ਆਊਗਾ ਅਸਤੀਫਾ ਫਿਰ ਮੈਂ ਦੇਖੂੰਗਾ। ਇਹ ਤਰੀਕਾ ਜੀ ਉਹਨਾਂ ਦਾ ਕਿ ਭੋਲੇ ਜਿਹੜੇ ਬਣ ਜਾਣਾ। ਇਹ ਅਕਸਰ ਕਿਹਾ ਜਾਂਦਾ ਜੀ ਕਿ ਪਤਾ ਨਹੀਂ ਇਹਦੇ ਚ ਕਿੰਨੀ ਸੱਚਾਈ ਹੈ ਕਿ ਜਦੋਂ ਉਹਨਾਂ ਨੇ ਪੰਜਾਬ ਦੇ ਪਿੰਡਾਂ 'ਚ ਜਾਣਾ ਹੁੰਦਾ ਉਹ ਪੱਗ ਜਿਹੜੀ ਆ ਉਹ ਢੱਠੀ ਜੀ ਬੰਨ ਲੈਂਦੇ ਆ, ਨਾਲਾ ਜਿਹੜਾ ਉਹ ਲਮਕਾ ਲੈਂਦੇ ਆ ਜੀ। ਉਹੀ ਜਦੋਂ ਦਿੱਲੀ ਜਾਂਦੇ ਨੇ ਤੇ ਸਾਰਾ ਕੁਝ ਪਰਫੈਕਟ ਹੋ ਜਾਂਦਾ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਆ, ਉਹ ਜਿਹੜਾ ਜੀ ਅਧਿਆਪਕਾਂ ਦੇ ਲਈ ਕਾਫੀ ਵੱਡੀ ਸਿਰਦਰਦੀ ਬਣ ਰਿਹਾ ਆ। ਕੱਲ ਤਾਂ ਇਹ ਆਇਆ ਸੀਗਾ ਵੀ ਲਾਜ਼ਮੀ ਕਰਤਾ ਸੀ ਅਧਿਆਪਕਾਂ ਨੂੰ ਤੇ ਜਿਹੜੇ ਆ ਵਿਦਿਆਰਥੀਆਂ ਨੂੰ ਵੀ ਸੁਣਨਾ ਹੀ ਪੈਣਾ ਆ। ਹੋਰ ਸਿਰਦਰਦੀ ਕਿਸ ਤਰੀਕੇ ਨਾਲ ਵਧੀ ਹੈ ਜੀ ਇਹਨਾਂ ਦੀ? ਅਜੇ ਜਦੋਂ ਭਾਸ਼ਣ ਆਊਗਾ ਉਹ ਜਿਹੜੀ ਸਿਰਦਰਦੀ ਹੋਊਗੀ ਉਹ ਤਾਂ ਪਤਾ ਨੀਗਾ ਕਿਹੋ ਜਿਹੀ ਹੋਊਗੀ, ਪਰ ਭਾਸ਼ਣ ਤੋਂ ਪਹਿਲਾਂ ਦੀ ਜਿਹੜੀ ਸਿਰਦਰਦੀ ਵਧੀ ਇਹਨਾਂ ਦੀ ਉਹ ਬੜੀ ਅਜੀਬੋ ਗਰੀਬ ਹੋ ਗਈ ਆ। ਜਿਹੜੇ ਮਾਸਟਰ ਨੇ ਉਹ ਪੜ੍ਹਾਉਣਾ ਤਾਂ ਹੁੰਦਾ ਉਹਨਾਂ ਨੇ ਨਿਆਣਿਆਂ ਨੂੰ, ਉਹ ਵਿਚਾਰੇ ਹੁਣ ਭੱਜੇ ਫਿਰਦੇ ਨੇ ਸਰਪੰਚਾਂ ਦੇ ਬੂਹੇ ਖੜਕਾਉਂਦੇ ਕਿ ਟਰੈਕਟਰ ਚਾਹੀਦਾ ਥੋੜਾ ਜਿਹਾ ਥੋੜੇ ਸਮੇਂ ਲਈ, ਕਿਉਂਕਿ ਜਨਰੇਟਰ ਜਿਹੜਾ ਬੰਨ ਕੇ ਲਿਆਉਣਾ ਟਰੈਕਟਰ ਦੇ ਪਿੱਛੇ, ਜਾਂ ਜਨਰੇਟਰ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਬੰਬੀਆਂ ਦੇ ਵਾਸਤੇ ਲਾਏ ਨੇ ਕਿ ਕੁਝ ਸਮੇਂ ਵਾਸਤੇ ਚਾਹੀਦਾ। ਕੁਝ ਟੀਚਰ ਤਾਂ ਇਹ ਵੀ ਕਹੀ ਜਾਂਦੇ ਨੇ ਕੋਈ ਗੱਲ ਨਹੀਂ ਡੀਜ਼ਲ ਅਸੀਂ ਪੱਲਿਓ ਪਵਾ ਦਾਂਗੇ, ਜਿੰਨਾ 2.25 ਘੰਟੇ ਆ ਇਹਨੂੰ ਚਲਾ ਕੇ ਰੱਖਣਾ ਤੁਸੀਂ। ਹੁਣ ਮੁਸ਼ਕਿਲ ਇਹ ਆ ਕਿ ਪਹਿਲਾਂ ਤਾਂ ਸਹੂਲਤ ਹੈ ਨਹੀਂ ਗੀ ਸਕੂਲਾਂ ਦੇ ਵਿੱਚ ਕਿ ਕੇਬਲ ਹੋਵੇ ਜਾਂ ਡਿਸ਼ ਜਿਹੜੀ ਆ ਉਹ ਲੱਗੀ ਹੋਵੇ। ਹੁਣ ਜਿਹੜੇ ਕਿਸੇ ਟਾਈਮ ਐਂਟੀਨੇ ਬੜੇ ਫੇਮਸ ਹੁੰਦੇ ਸੀ ਨਾ ਜੀ, ਅਕਸਰ ਸ਼ਹਿਰ ਜਿਹੜੇ ਪਛਾਣੇ ਜਾਂਦੇ ਹੁੰਦੇ ਸੀ ਕਿ ਕਿੰਨੇ ਕੁ ਟੈਲੀਵਿਜ਼ਨ ਨੇ ਉੱਚਾ ਕਰਕੇ ਵੀ ਲਾਉਂਦੇ ਹੁੰਦੇ ਸੀ ਐਂਟੀਨਾ, ਉਹ ਐਂਟੀਨੇ ਲੱਭੇ ਜਾ ਰਹੇ ਨੇ ਟੀਚਰਾਂ ਦੇ ਵੱਲੋਂ ਕਿ ਉਹ ਐਂਟੀਨਾ ਲਾ ਲਓ, ਚਲੋ ਉਹਦੇ ਨਾਲ ਦੂਰਦਰਸ਼ਨ ਤਾਂ ਜਿਹੜਾ ਚੱਲ ਹੀ ਜਾਊਗਾ। ਹੁਣ ਇਹ ਇੱਕਦਮ ਜਿਹੜੇ ਕੇਬਲ ਦੇ ਕਨੈਕਸ਼ਨ ਕਿੱਥੋਂ ਲਏ ਜਾਣ ਜਾਂ ਡਿਸ਼ ਜਿਹੜੀ ਆ ਜੀ ਉਹ ਕਿੱਥੋਂ ਲਵਾਈ ਜਾਵੇ, ਔਰ ਇਸ ਕਰਕੇ ਉਹ ਭੱਜੇ ਫਿਰਦੇ ਨੇ। ਦੂਸਰਾ ਜੁਗਾੜ ਇਸ ਗੱਲ ਦਾ ਵੀ ਕਰ ਰਹੇ ਨੇ ਕਿ ਬਿਜਲੀ ਦਾ ਪ੍ਰਬੰਧ ਹੈ ਨੀਗਾ, ਇਸ ਕਰਕੇ ਜਨਰੇਟਰ ਜ਼ਰੂਰੀ ਨੇ। ਜਨਰੇਟਰਾਂ ਦੇ ਵਾਸਤੇ ਉਹ ਜਿਹੜੇ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜਿਹੜੇ ਆ ਜੀ ਤੁਰੇ ਫਿਰਦੇ ਨੇ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ, ਔਰ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਬੱਚਿਆਂ ਨੂੰ ਜਿਹੜਾ ਜੀ ਉਹ ਕਿਵੇਂ ਬਿਠਾਉਣਗੇ ਸਕੂਲ ਦੇ ਵਿੱਚ, ਇਹ ਵੱਖਰੀ ਜਿਹੜੀ ਸਿਰਦਰਦੀ ਹੈ ਨਾ ਜੀ ਉਹ ਬਣੀ ਹੋਈ ਆ। ਇਹ ਵੈਸੇ ਕਿਹੋ ਜਿਹੀ ਚੀਜ਼ ਹੈ ਤਾਂ ਸਮਝ ਤੋਂ ਪਰੇ ਵਾਲੀ ਗੱਲ ਆ। ਜਿਹੜਾ ਇਹ ਸਰਕੂਲਰ ਕੱਢਿਆ ਗਿਆ, ਜਿਹੜੀ ਲੈਟਰ ਕੱਢੀ ਗਈ ਹੈ, ਲਾਜ਼ਮੀ ਕਰਾ ਦਿੱਤਾ ਗਿਆ ਕਿ ਟੀਚਰ ਵੀ ਸੁਣਨਗੇ, ਬੱਚੇ ਵੀ ਜਿਹੜਾ ਸੁਣਨਗੇ। ਸ਼ੁਕਰ ਹੈ ਅਜੇ ਤਾਂ ਇਹ ਸਟਾਰਟਿੰਗ ਹੈ ਜੀ, ਅਗਲੇ ਸਾਲ ਤੱਕ ਉਹ ਨਾ ਹੋਵੇ ਜਿੰਨੇ ਸਿਟੀਜ਼ਨ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਜਾਵੇ ਕਿ ਤੁਸੀਂ ਵੀ ਸੁਣਨਾ, ਕੋਈ ਸੜਕ ਤੇ ਦਿਖਿਆ ਤੇ ਚੱਕ ਕੇ ਅੰਦਰ ਕਰ ਦਿਆਂਗੇ। ਬਿਲਕੁਲ। ਅਤੇ ਲਓ ਜੀ ਅੱਛੇ ਦਿਨ ਆਉਣੇ ਵਾਲਿਆਂ ਦੀ ਹੀ ਗੱਲ ਕਰ ਲੈਂਦੇ ਆ। ਡੀਜ਼ਲ ਤੇ ਪੈਟਰੋਲ ਦੇ ਜਿਹੜੇ ਤੇਲ ਵਧਾਤੇ ਆ ਉਹ ਤਾਂ ਵਧ ਹੀ ਰਹੇ ਨੇ ਜੀ। ਜਿਹੜਾ 100 ਦਿਨ ਹੋ ਗਏ ਨੇ ਸਰਕਾਰ ਨੂੰ, 6 ਸਤੰਬਰ ਨੂੰ ਦਿਨ ਇਹਨਾਂ ਦੇ ਪੂਰੇ ਹੋ ਜਾਣੇ ਨੇ। ਜਿਹੜੇ ਦਿਨ ਮੰਗੇ ਸੀਗੇ ਮੋਦੀ ਸਾਹਿਬ ਨੇ ਕਿ 120 ਦਿਨਾਂ ਲਈ ਮੈਨੂੰ ਜਿਹੜਾ ਬਣਾ ਦਿਓ ਪ੍ਰਧਾਨ ਮੰਤਰੀ, ਸਾਰਾ ਕਾਲਾ ਧਨ ਜਿਹੜਾ ਜੀ ਉਹ ਵਾਪਸ ਆ ਜਾਊਗਾ। ਦੇਖਦੇ ਆ ਜੀ, ਲੋਕੀ ਪਿਕਚਰ 'ਚ ਕਹਿ ਰਹੇ ਨੇ ਕਿ ਹੁਮ ਹਮਾ ਕੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੇ ਪਹੁੰਚੋ ਕਿਉਂਕਿ ਕਾਲਾ ਧਨ ਆ ਰਿਹਾ ਵਾਪਸ। ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਇੱਕ ਫੋਟੋ ਬੜੀ ਫੇਮਸ ਹੋ ਰਹੀ ਹੈ, ਬਾਬਾ ਰਾਮਦੇਵ ਹੋਰੀ ਸਾਈਕਲ ਚਲਾਈ ਆਉਂਦੇ ਨੇ, ਕਹਿੰਦੇ ਮੈਂ ਸਾਈਕਲ ਤੇ ਲਿਆ ਰਿਹਾ, 4 ਦਿਨ ਲੱਗ ਜਾਣਗੇ ਅਜੇ, ਪਰ ਮੈਂ ਆਊਂਗਾ ਜ਼ਰੂਰ। ਉਹ ਪਤਾ ਨਹੀਂ ਕਿੱਥੇ ਨੇ ਜੀ। ਸੋ ਇਹ ਜਿਹੜਾ ਇੱਕ ਪਾਸੇ ਤਾਂ ਦਾਅਵਾ ਕਰ ਰਹੇ ਸਨ ਅਰੁਣ ਜੇਤਲੀ ਹੋਰੀ ਕਿ 100 ਦਿਨਾਂ ਦੇ ਦੌਰਾਨ ਜਿਹੜੀ FDI ਹੈ ਉਹਨੂੰ ਨਰਮ ਬਣਾਉਣ ਕਰਕੇ ਬਹੁਤ ਵੱਡਾ ਹੁੰਗਾਰਾ ਮਿਲਿਆ, ਅਰਥਚਾਰਾ ਜਿਹੜਾ ਦੇਸ਼ ਦਾ ਉਹ ਲੀਹ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ ਔਰ GDP ਦੇ ਵਿੱਚ ਜਿਹੜਾ ਸੁਧਾਰ ਹੋਇਆ। ਪਰ ਦੂਜਾ ਹਾਂ ਜੀ ਕਿ ਆਮ ਲੋਕਾਂ ਦੇ ਉੱਤੇ ਜਿਹੜਾ ਜੀ ਇਹ ਥੋਪ ਦਿੱਤਾ ਗਿਆ। ਪੈਟਰੋਲ ਜਿਹੜਾ ਜੀ ਉਹ 1 ਰੁਪਏ ਤੇ 82 ਪੈਸੇ ਜਿਹੜਾ ਜੀ ਉਹ ਸਸਤਾ ਹੋਇਆ, ਜਦੋਂ ਕਿ ਡੀਜ਼ਲ ਜਿਹੜਾ ਜੀ ਉਹ 50 ਪੈਸੇ ਲੀਟਰ ਮਹਿੰਗਾ ਹੋ ਗਿਆ, ਕਿਉਂਕਿ ਡੀਜ਼ਲ ਦੇ ਬਾਰੇ ਇਹ ਕੀਤਾ ਹੋਇਆ ਜੀ ਹਰ ਮਹੀਨੇ ਮਹਿੰਗਾ ਹੋਣਾ ਇਹ 50 ਪੈਸੇ। ਇਸ ਕਰਕੇ ਉਹ ਆਪਣੇ
ਤੋੜੇ ਜਿਹੜਾ ਦੀ ਮਹਿੰਗਾ ਹੋਈ ਜਾ ਰਿਹਾ ਜੀ। ਇਹ ਬਰਾਬਰ ਤੇ ਆ ਜਾਣੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਰਦਾਰ ਜਸਵੰਤ ਸਿੰਘ ਖਾਲੜਾ ਹੋਣਾ ਦੇ ਜਿਹੜੇ ਜੀ ਉਹਨਾਂ ਦੇ ਕਤਲ ਕੇਸ ਦੇ ਬਾਰੇ, ਜਿਹੜੇ ਇੰਸਪੈਕਟਰ ਦੇ ਉੱਤੇ ਜਿਹੜੇ ਦੋਸ਼ ਸੀਗੇ ਜਿਹੜਾ ਸਜ਼ਾ ਕੱਟ ਰਿਹਾ, ਤੇ ਉਸ ਦਾ ਕਹਿੰਦੇ ਆ ਜੀ ਮੁੰਡਾ ਆ ਉਹ ਲਾਪਤਾ ਆ ਪਿਛਲੇ ਕਈ ਦਿਨਾਂ ਤੋਂ। ਇਹ ਇੰਸਪੈਕਟਰ ਜਸਵੀਰ ਸਿੰਘ ਆ ਜੀ, ਜਿਹੜਾ ਜਸਵੰਤ ਸਿੰਘ ਖਾਲੜਾ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਜੀ। ਉਹਦਾ ਮੁੰਡਾ 25 ਸਾਲਾਂ ਦਾ ਹੈ ਜੀ, ਸਿਮਰਨਵੀਰ ਸਿੰਘ ਜੀ। ਉਹ 6 ਦਿਨਾਂ ਤੋਂ ਲਾਪਤਾ ਹੈ। ਅਜੇ ਤੱਕ ਉਹਦੀ ਕੋਈ ਉਗ ਸੁਗ ਜਿਹੜੀ ਉਹ ਨਹੀਂ ਮਿਲੀ। 25 ਅਗਸਤ ਨੂੰ ਜਿਹੜਾ ਇਹ ਤਰਨਤਾਰਨ ਦੀ ਮਾਸਟਰ ਕਾਲੋਨੀ ਜਿਹੜੀ ਆ ਜੀ, ਉੱਥੋਂ ਆਪਣੇ ਦਫ਼ਤਰ ਗਿਆ ਸੀਗਾ, ਘਰ ਵਾਪਸ ਜਿਹੜਾ ਉਹ ਨਹੀਂ ਆਇਆ। ਉਹ CID ਦੇ ਜ਼ਿਲ੍ਹਾ ਦਫ਼ਤਰ ਦੇ ਵਿੱਚ ASI ਹੈ। ਸਿਮਰਨਜੀਤ ਸਿੰਘ ਦਾ ਪਿਓ ਜਿਹੜਾ ਜਸਵੀਰ ਸਿੰਘ ਹੈ, ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਜਿਹੜੀ ਸਜ਼ਾ ਹੈ ਉਹ ਭੁਗਤ ਰਿਹਾ। ਪੈਰੋਲ ਦੇ ਉੱਤੇ 2 ਹਫ਼ਤਿਆਂ ਤੋਂ ਉਹ ਘਰ ਜਿਹੜਾ ਜੀ ਆਇਆ ਹੋਇਆ। ਸਿਮਰਨਵੀਰ ਦੇ ਬਾਰੇ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਿਆ। ਪੁਲਿਸ ਜਿਹੜੀ ਹੈ ਜੀ ਉਹ ਅੱਕੀ ਪਲਾਹੀ ਹੱਥ ਜਿਹੜੇ ਆ ਉਹ ਮਾਰ ਰਹੀ ਹੈ। ਸਿਮਰਨਵੀਰ ਦੇ ਦੋਵੇਂ ਜਿਹੜੇ ਮੋਬਾਈਲ ਨੇ ਜੀ ਉਹ 25 ਅਗਸਤ ਤੋਂ ਸਵਿਚ ਆਫ ਆ ਰਹੇ ਨੇ ਜੀ। ਉਹਦੇ ਜਿਹੜੇ ਨੰਬਰ ਨੇ ਉਹਦੀ ਡੀਟੇਲ ਜਿਹੜੀ ਆ ਉਹ ਕਢਵਾਈ ਜਾ ਰਹੀ ਹੈ। ਜਸਵੀਰ ਸਿੰਘ ਖਦਸ਼ਾ ਨੇ ਖਦਸ਼ਾ ਜਿਹੜਾ ਜ਼ਾਹਰ ਕੀਤਾ ਜੀ ਕਿ ਉਹਦੇ ਲੜਕੇ ਨੂੰ ਗੁਰਦਾਸਪੁਰ ਆਬਾਦੀ ਤੋਂ ਕਿਸੇ ਨੇ ਅਗਵਾ ਜਿਹੜਾ ਜੀ ਉਹ ਕੀਤਾ। ਸਿਮਰਨਵੀਰ ਦਾ ਜਿਹੜਾ ਸਰਵਿਸ ਰਿਵਾਲਵਰ ਹੈ ਨਾ ਜੀ, ਉਹ ਘਰ ਦੇ ਵਿੱਚ ਹੀ ਪਿਆ। ਕਹਿਣਾ ਨਹੀਂ ਚਾਹੀਦਾ ਕਿਉਂਕਿ ਮਾੜਾ ਟਾਈਮ ਕਿਸੇ ਦੇ ਉੱਤੇ ਆ ਜਾਂਦਾ, ਪਰ ਇੰਨਾ ਜ਼ਰੂਰ ਹੈ ਜੀ ਕਿ ਜਦੋਂ ਕੋਈ ਅਗਵਾ ਹੋ ਜਾਂਦਾ ਫਿਰ ਉਹ ਲੱਭਦਾ ਨਹੀਂ ਗਾ, ਉਹਦਾ ਦਰਦ ਕੀ ਹੁੰਦਾ ਆ, ਸ਼ਾਇਦ ਹੁਣ ਇਹ ਪਰਿਵਾਰ ਮਹਿਸੂਸ ਕਰ ਰਿਹਾ ਹੋਵੇ। ਜੀ ਬਿਲਕੁਲ। ਤਾਂ ਸਰੋਤਿਓ ਸੀਗੀਆਂ ਅੱਜ ਦੀਆਂ ਜਿਹੜੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕੀਤੀ, ਵਿਚਾਰ ਕੀਤੇ ਆ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕਰਨੀ ਭਾਰਤ ਜਾਪਾਨ ਹੁਣ ਸਾਂਝ ਪੱਕੀ, ਮੋਦੀ ਗੇੜਾ ਜਾਪਾਨ ਨੂੰ ਲਾਉਣ ਤੁਰਿਆ ਜੀ। ਕਰਨੀ ਭਾਰਤ ਜਾਪਾਨ ਹੁਣ ਸਾਂਝ ਪੱਕੀ, ਮੋਦੀ ਗੇੜਾ ਜਾਪਾਨ ਨੂੰ ਲਾਉਣ ਤੁਰਿਆ। ਪਹਿਲਾਂ ਕੀਤੀ ਕੁਝ ਗੱਲ ਸਮਝੌਤਿਆਂ ਦੀ, ਸਹੀ ਉਹਨਾਂ ਦੀ ਸੁਣੀ ਦੇ ਪਾਉਣ ਤੁਰਿਆ ਜੀ। ਸੁਪਨਾ ਭਾਰਤ ਦੀ ਬੁਲਟ ਟ੍ਰੇਨ ਵਾਲਾ, ਉਹਦੇ ਵਾਸਤੇ ਬਿੱਧ ਬਣਾਉਣ ਤੁਰਿਆ। ਅੜਚਣ ਪਈ ਸੀ ਜਿੰਨੀ ਮਨਮੋਹਣ ਮੌਕੇ, ਧੱਕਾ ਲਾ ਕੇ ਗੱਡੀ ਖਿਸਕਾਉਣ ਤੁਰਿਆ ਜੀ। ਪਹਿਲਾਂ ਗਿਆ ਭੂਟਾਨ ਨੇਪਾਲ, ਮੁੜ ਕੇ ਇੱਥੇ ਗਿਆ ਮਿਲਾਉਣ ਹੁਣ ਤਾਲ ਮੋਦੀ। ਪਹਿਲਾਂ ਗਿਆ ਭੂਟਾਨ ਨੇਪਾਲ, ਮੁੜ ਕੇ ਇੱਥੇ ਗਿਆ ਮਿਲਾਉਣ ਹੁਣ ਤਾਲ ਮੋਦੀ। ਸਾਰੇ ਦੇਸ਼ ਇਹ ਚੀਨ ਨਾਲ ਕੌਣ ਵਾਲੇ ਤਾਰਾਂ ਜੋੜ ਰਿਹਾ ਜਿਨ੍ਹਾਂ ਦੇ ਨਾਲ ਮੋਦੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹ ਜਿਹੜੀ ਜਾਣਕਾਰੀਆਂ ਆ, ਇਹ ਖਬਰਾਂ ਆ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਕੱਲ ਨੂੰ ਇੱਕ ਵਾਰੀ ਫੇਰ ਮਿਲਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।